ਠੀਕ ਹੈ। ਹਾਂਜੀ। ਅੱਛਾ ਥੋੜ੍ਹਾ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਿਹੜੇ ਸਰਕਾਰੀ ਵਕੀਲ ਆ ਇਹ ਵੀ ਹੁਣ ਪੂਰੀ ਕਹਿ ਲਓ ਵੀ ਚੰਡ ਕੇ ਆਏ ਹੋਏ ਆ, ਪਿੱਛੋਂ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੂੰ ਪੈਮ ਬੋਂਡੀ ਹੁਣੀ ਕਹਿੰਦੇ ਹੋਣੇ ਵੀ ਚੱਕ ਦੋ ਫੱਟੇ, ਵੀ ਕਰ ਦਿਓ ਕੰਮ, ਰਗੜ ਦੋ ਬੰਦਾ ਫੜ ਕੇ। ਕਿਹੜੀਆਂ ਚੀਜ਼ਾਂ ਦੇ ਵਿੱਚ ਤੁਸੀਂ ਦੇਖਿਆ ਵੀ ਜਿੱਥੇ ਪਹਿਲੋਂ ਥੋੜ੍ਹੀ ਜਿਹੀ ਢਿੱਲ ਦਿੰਦੇ ਸੀ ਜਾਂ ਨਰਮੀ ਸੀ, ਵੀ ਉਹਦੇ ਵਿੱਚ ਹੁਣ ਉਹਨਾਂ ਨੇ ਸ਼ਿਕੰਜਾ ਜਿਹੜਾ ਉਹ ਜ਼ਿਆਦਾ ਕੱਸਿਆ ਹੋਇਆ ਹੈ? ਕਿਹੜੀਆਂ ਚੀਜ਼ਾਂ ਦੇ ਵਿੱਚ ਇਹਨਾਂ ਨੇ ਟੈਕਨੀਕਲੀ ਜ਼ਿਆਦਾ ਜਿਹੜਾ ਉਹ ਕੰਮ ਜ਼ਿਆਦਾ ਜਿਹੜਾ ਟਾਈਟ ਕੀਤਾ ਹੋਇਆ ਹੈ? ਮੇਰੇ ਹਿਸਾਬ ਨਾਲ ਜਿੱਦਾਂ ਹੁਣ ਇੱਕ ਪਾਰਟੀ ਦੀ ਜਿੱਦਾਂ ਲੈਟਰ ਆ, ਉਹ ਹੁਣ ਹਾਂਜੀ, ਦੇਖੋ ਜੀ ਜੋ ਪਾਰਟੀ ਦੀ ਲੈਟਰ ਆ ਉਹਦੇ ਵਿੱਚ ਹੁਣ ਆਪਾਂ ਦੇਖੋ ਪਹਿਲੀ ਵਾਰੀ ਤੁਹਾਡੇ ਨਾਲ ਸਿੱਧੇ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬੀ ਰੇਡੀਓ ਦੇ ਮੰਚ ਦੇ ਰਾਹੀਂ, ਜੀ। ਉਹਦੇ ਵਿੱਚ ਇੱਕ ਜਿੱਦਾਂ ਫਸਟ ਪੇਜ ਦੇ ਰਹੀ ਆ ਪਾਰਟੀ ਤੇ ਲਾਸਟ ਪੇਜ ਜਿਹੜੀ ਦੇ ਰਹੀ ਆ, ਤੇ ਜਿਹੜੇ ਵਿੱਚ ਵਾਲੇ ਪੇਜ ਆ ਉਹ ਡਿਫਰੈਂਟ ਆ, ਮਤਲਬ ਕਿ ਉਹਦਾ ਜਿੱਦਾਂ ਬਾਰਕੋਡ ਵਗੈਰਾ ਜਿਹੜਾ ਡਿਫਰੈਂਟ ਹੁੰਦਾ ਵਾ। ਮਤਲਬ ਅੱਛਾ। ਪਹਿਲਾ ਪੇਜ ਹੋਰ ਤਰ੍ਹਾਂ ਦਾ, ਲਾਸਟ ਪੇਜ ਹੋਰ ਤਰ੍ਹਾਂ ਦਾ, ਲੈਟਰ ਬੜੀ ਵੱਡੀ ਆ, ਉਹਦੇ ਵਿੱਚ ਪਤਾ ਨਹੀਂ ਕਈ ਕੁਛ ਜਿੱਦਾਂ ਲਿਖਿਆ ਅਖਬਾਰਾਂ ਖਬਰਾਂ, ਮਤਲਬ ਉਹ 100 ਤੋਂ ਵੱਧ ਪੇਜਾਂ ਦੀ ਤੁਸੀਂ ਕਹਿ ਲਓ ਕੋਈ ਲੈਟਰ ਜਿਹੜੀ ਹੋ ਗਈ ਆ। ਹੂੰ, ਤੇ ਜੱਜ ਬੇਸਿਕਲੀ ਹੁਣ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਪਹਿਲਾ ਪੇਜ ਦੂਜੇ ਪੇਜ ਨਾਲ ਰਲਦਾ ਨਹੀਂ, ਤੇ ਜਿਹੜੀ ਲੈਟਰ ਆ ਉਹਦੇ ਵਿੱਚ ਸਿਰਫ ਇੱਕ ਪਹਿਲੇ ਪੈਰਾਗ੍ਰਾਫ 'ਚ ਲਿਖਿਆ ਕਿ ਬੰਦਾ ਮੈਂਬਰ ਆ, ਬਾਕੀ ਜਿਹੜੇ 100 ਪੇਜ ਆ ਉਹ ਸਾਰੇ ਏਦਾਂ ਹੀ ਜਿਹੜੇ ਟੈਂਪਲੇਟ ਆ। ਹੂੰ। ਤੇ ਆਖਰੀ ਪੇਜ ਤੇ ਕਈ ਵਾਰੀ ਲਿਖਿਆ ਹੁੰਦਾ ਕਿ ਦਾੜੀ ਮੁੱਛ ਕੱਟੀ ਆ ਤੇ ਬੰਦੇ ਦਾ ਇਤਬਾਰ ਨਾ ਕੀਤਾ ਜਾਵੇ ਲੈਟਰ ਦੇ ਹੂੰ, ਵਿੱਚ। ਹੂੰ, 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 ਹੂੰ। ਤੇ ਉਹ ਜੱਜ ਹੁਣ ਕਈ ਵਾਰੀ ਉਹਨੂੰ ਜਿੱਦਾਂ ਤੁਸੀਂ ਕਹਿ ਲਓ ਕਿ ਮਾਨਤਾ ਨਹੀਂ ਜਿਹੜੀ ਦੇ ਰਹੇ ਪਾਰਟੀ ਦੀ ਲੈਟਰ, ਉਹ ਹੈਗੀ ਪਾਰਟੀ ਦੀ ਲੈਟਰ ਹੀ ਹੈ ਪਰ ਜੱਜ ਨਹੀਂ ਮਾਨਤਾ ਉਹਦੀ ਦੇ ਰਹੇ। ਤੇ ਅੱਛਾ। ਬੇਸਿਕਲੀ ਕਈ ਵਾਰੀ ਉਹਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ ਕਿ ਦੇਖੋ ਜਿਹੜੇ ਡਾਇਰੈਕਟ ਜਿਹੜੇ ਤੁਹਾਡੇ ਪਾਰਟੀ ਦੇ ਆਗੂ ਹੁੰਦੇ ਨੇ ਮੇਨ, ਉਹਨਾਂ ਕੋਲ 1 ਪੇਜ ਦੀ 2 ਪੇਜ ਦੀ ਆਪਣੀ ਜਿਹੜੀ ਲੈਟਰ ਲਿਖਾਓ, ਉਹਦੇ ਵਿੱਚ ਕਦੋਂ ਜੁਆਇਨ ਕੀਤੀ ਸੀਗੀ, ਕੀ ਗਤੀਵਿਧੀਆਂ ਸੀਗੀਆਂ, ਕੀ ਤੁਹਾਡਾ ਅਹੁਦਾ ਸੀਗਾ, ਲੈਵਲ ਕੀ ਸੀਗਾ, ਠੀਕ ਆ, ਡਿਟੇਲਾਂ ਵਗੈਰਾ ਕੀ ਸੀਗੀਆਂ। ਉਹ ਚੀਜ਼ਾਂ ਨੂੰ ਜਿਹੜਾ ਸੀਗਾ ਜ਼ਿਆਦਾ ਪ੍ਰਭਾਵ ਪੈਂਦਾ ਵਰਸਸ ਹੁਣ 100-100 150 ਪੇਜ ਦੀ ਜਿਹੜੀ ਲੈਟਰ ਆ ਦੇ ਵਿੱਚ ਲਿਖਿਆ ਕੁਛ ਨਹੀਂ, ਉਹਨੂੰ ਕੋਈ ਨਹੀਂ ਪੜ੍ਹਦਾ ਤੇ ਜ਼ਿਆਦਾਤਰ ਜਿਹੜੇ ਕੇਸ ਆ, ਉਹ ਉਸ ਚੀਜ਼ ਕਰਕੇ ਖਰਾਬ ਵੀ ਹੋ ਰਹੇ ਆ, ਠੀਕ ਆ। ਤੇ ਉਹ ਚੀਜ਼ ਸੀਗੀ ਤੁਹਾਡੇ ਨਾਲ ਠੀਕ ਦੇਖੋ ਹੈ। ਪੰਜਾਬੀ ਰੇਡੀਓ ਦੇ ਮੰਚ ਰਾਹੀਂ ਜਿਹੜੀ ਸਾਹਮਣੇ ਜਿਹੜੀ ਤੁਹਾਡੇ ਲੈ ਕੇ ਆਏ ਆ, ਜਿੱਦਾਂ ਆਪਣਾ ਡੀਐਮਵੀ ਹੂੰ, ਵਾਲਾ ਹੂੰ, ਇਸ਼ੂ ਲੈ ਕੇ ਆਏ ਸੀਗੇ, ਕਿੱਦਾਂ-ਕਿੱਦਾਂ ਜਿਹੜੀਆਂ ਪ੍ਰੋਬਲਮਾਂ ਚੱਲਦੀਆਂ, ਹੂੰ। ਤੇ ਹਾਂਜੀ, ਉਹ ਪਾਰਟੀ ਵਾਲਿਆਂ ਨਹੀਂ ਨੂੰ ਵੀ ਚਲੋ ਥੋੜਾ ਹਾਂਜੀ, ਨਹੀਂ ਬਿਲਕੁਲ ਨਹੀਂ ਚਲੋ ਇਹ ਤੁਸੀਂ ਪਹਿਲੀ ਵਾਰੀ ਐਕਸਕਲੂਸਿਵਲੀ ਸੁਣ ਰਹੇ ਆ ਵੀ ਇਹ ਜਿਹੜਾ ਇਸ ਟਾਈਮ ਕੋਰਸ ਦੇ ਵਿੱਚ ਜਿਹੜੀ ਲੈਟਰ ਦੀ ਬਣਤਰ ਜਾਂ ਉਹਦੇ ਵਿੱਚ ਕੀ ਲਿਖਿਆ, ਪੇਜਿਸ ਨਹੀਂ ਮਿਲਣੇ, ਰੰਗ ਨਹੀਂ ਮਿਲਦਾ ਉਹਦਾ ਜਾਂ ਕੀ ਮਤਲਬ ਕੀ ਕੀ ਉਹ ਚੱਕਰ ਆ ਜਿੱਦਾਂ ਇਦਾਂ ਦਾ? ਵਿੱਚ ਵਾਲਾ ਇੱਕ ਢਾਂਚਾ ਵਿੱਚ ਵਾਲੇ ਸਾਰੇ ਪੇਜ ਰਲਦੇ ਹੁੰਦੇ ਆ, ਪਹਿਲਾ ਪੇਜ ਤੇ ਆਖਰੀ ਪੇਜ ਫੌਂਟ ਕਈ ਵਾਰੀ ਵੱਡਾ ਹੁੰਦਾ, ਬਾਰਕੋਡ ਵੱਡੀ ਹੁੰਦੀ, ਡਿਫਰੈਂਟ ਹੁੰਦੀ, ਸਾਰੇ ਪੇਜ ਸੇਮ ਨਹੀਂ ਹੁੰਦੇ। ਅੱਛਾ, ਸੋ ਉਹਨਾਂ ਨੂੰ ਸ਼ੱਕ ਆ ਵੀ ਇਹ ਫਿਰ ਫਰਾਡੂਲੈਂਟ ਆ। ਫਰਾਡੂਲੈਂਟ ਤਾਂ ਨਹੀਂ ਹੈਗੀ, ਤਾਂ ਪਾਰਟੀ ਆ ਦੇਖੋ, ਉਹ ਮਤਲਬ ਪਾਰਟੀ ਦਾ ਹੀ ਜਿਹੜਾ ਸਟਾਈਲ ਹੈਗਾ, ਪਰ ਉਹ ਉਹਨੂੰ ਹੁਣ ਐਕਸੈਪਟ ਨਹੀਂ ਕਰ ਰਹੇ, ਉਹ ਕਹਿੰਦੇ ਏਦਾਂ ਕਿਉਂ ਹੈਗਾ? ਵੀ ਜੇ ਹਾਂ ਵੀ ਇੱਕੋ ਤਰ੍ਹਾਂ ਦੀ ਕਿਉਂ ਨਹੀਂ ਆ ਬੇਸਿਕਲੀ ਇਹ ਕਹਿਣਾ ਚਾਹ ਰਹੇ ਆ ਉਹ। ਹਾਂਜੀ, ਲੈਟਰ 'ਚ ਕਈ ਵਾਰੀ ਫਿਜ਼ੂਲ ਜਿਹੀਆਂ ਗੱਲਾਂ ਕਿ ਦਾੜੀ ਮੁੱਛ ਕੱਟੀ ਆ, ਇਹਦਾ ਇਤਬਾਰ ਨਾ ਕੀਤਾ ਜਾਵੇ। ਉੱਤੇ ਲਿਖਿਆ ਹੁੰਦਾ ਹੈਗਾ ਅਟਰਨੀ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਏਦਾਂ ਦੇ ਕਈ ਵਾਰੀ ਨਾ ਵਿੱਚ ਪੁੱਠੇ ਸਿੱਧੇ ਜਿਹੇ ਹੈਗੇ, ਹੁਣ ਪਤਾ ਨਹੀਂ ਕੌਣ ਲਿਖਦਾ ਲੈਟਰ। ਅੱਛਾ ਉਹ ਯਾਰ ਉਹ ਤੇ ਤੁਹਾਨੂੰ ਫਿਰ ਉਹ ਲਾਉਣੀਆਂ ਪੈਂਦੀਆਂ ਹੈ? ਹੁਣ ਕਲਾਇੰਟ ਨੇ ਦੇਣੀ ਲਾੜੀ ਪੈਣੀ, ਉਹਨਾਂ ਕਹੀਦਾ, ਉਹ ਅੱਗੋਂ ਤੁਹਾਨੂੰ ਪਤਾ ਹੁਣ ਕਈ ਵਾਰੀ ਵਕੀਲ ਦੇ ਗੱਲ ਪੈ ਜਾਂਦੀ ਹੈ ਕਿ ਹੁਣ ਸਹੀ ਗੱਲ ਵੀ ਦੱਸੋ ਬੰਦੇ ਨੂੰ ਕਿ ਯਾਰ ਆਹ ਕੋਰਟ ਨੇ ਤਾਂ ਏਦਾਂ ਕਿਹਾ ਸੀ ਪਿਛਲੇ ਜਿਹੇ ਦੇ ਵਿੱਚ। ਅੱਛਾ ਤੇ ਉਹ ਉਹੀ ਆ ਅੱਛਾ ਜਾਂਦਾ ਕਿ ਹਰੇਕ ਦਾ ਹਾਂ, ਦੋਸਤ ਹਾਂ। ਬੈਠਾ ਵਾ, ਕੰਨ 'ਚ ਫੂਕ ਮਾਰਨ ਨੂੰ ਹਰੇਕ ਦਾ ਕਜ਼ਨ ਬੈਠਾ ਵਾ। ਅੱਛਾ ਤੇ ਠੀਕ ਆ। ਜਦੋਂ ਫੇਰ ਹੁੰਦਾ ਨੀ, ਫੇਰ ਤੋਰੀ ਵਾਂਗੂ ਮੂੰਹ ਲਟਕ ਜਾਂਦਾ, ਫੇਰ ਦੋਸਤ ਵੀ ਗਾਇਬ ਹੋ ਜਾਂਦਾ, ਕਜ਼ਨ ਵੀ ਗਾਇਬ ਹੋ ਜਾਂਦਾ, ਤੇ ਜੱਜ ਨੇ ਸਿੱਧੇ ਲਿਖ ਕੇ ਜਿਹੜਾ ਲਾਇਆ ਹੁੰਦਾ। ਅੱਛਾ ਇੱਥੇ ਕੀ ਮੈਸੇਜ ਦੇਣਾ ਚਾਹੁੰਦੇ ਖਾਸ ਕਰਕੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੇਸ ਚੱਲ ਰਹੇ ਆ, ਜਿਨ੍ਹਾਂ ਦੇ ਆਪਣੇ ਆਪਣੇ ਜਿਨ੍ਹਾਂ ਦੇ ਭਲਿਆਂ ਵੇਲਿਆਂ 'ਚ ਦੇਖੋ ਅਸਾਈਲਮ ਪਾਸ ਹੋ ਗਏ ਬਾਈਡਨ ਪ੍ਰਸ਼ਾਸਨ 'ਚ, ਹੁਣ ਜ਼ਮਾਨਾ ਮਤਲਬ ਬਹੁਤ ਜ਼ਿਆਦਾ ਫਲਿੱਪ ਹੋ ਚੁੱਕਾ ਹੈ ਹਨਾ? ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ, ਨਹੀਂ ਸੁਣਨੀ ਚਾਹੀਦੀ, ਕੀ ਆ ਉਹਨਾਂ ਦੇ ਲਈ? ਦੇਖੋ ਜੀ, ਆਪਣੇ-ਆਪਣੇ ਵਕੀਲ ਦੀ ਗੱਲ ਸੁਣੋ, ਜਿਹੜਾ ਵੀ ਹੈਗਾ ਤੁਸੀਂ ਉਹਦੇ ਹਿਸਾਬ ਨਾਲ ਚੱਲੋ, ਜਿਹੜਾ ਵੀ ਤੁਹਾਡਾ ਵਕੀਲ ਆ ਤੁਸੀਂ ਉਹਦੀ ਗੱਲ ਸੁਣੋ। ਸੇਮ ਥਿੰਗ ਆ ਜਿੱਦਾਂ ਹੁਣ ਇੱਕ ਡਾਕਟਰ ਆ, ਤੁਸੀਂ ਡਾਕਟਰ ਕੋਲ ਜਾਂਦੇ ਆ, ਡਾਕਟਰ ਤੁਹਾਡਾ ਇਲਾਜ ਕਰਦਾ। ਤੁਸੀਂ ਜੀ। ਕੋਈ ਦੂਜੇ ਡਾਕਟਰ ਕੋਲ ਥੋੜ੍ਹਾ ਨਾ ਸਲਾਹ ਲੈ ਕੇ ਕਰ ਰਹੇ, ਹੁਣ ਜਿਹਨੂੰ ਤੁਸੀਂ ਆਪਣੀ ਵਾਗਡੋਰ ਦਿੱਤੀ ਆ, ਉਹਦੇ ਤੁਸੀਂ ਉਹਨੂੰ ਬੰਦੇ ਨੂੰ ਜਿਹੜਾ ਵੀ ਉਹਦਾ ਤਜਰਬਾ ਹੈਗਾ, ਤੁਸੀਂ ਉਹਦੇ ਹਿਸਾਬ ਨਾਲ ਜਿਹੜਾ ਚੱਲੋ, ਠੀਕ ਆ। ਹਰੇਕ ਜੱਜਾਂ ਹੂੰ, ਦਾ ਜਿੱਦਾਂ ਅਲੱਗ-ਅਲੱਗ ਜਿੱਦਾਂ ਰਵੱਈਆ ਹੁੰਦਾ ਵਾ। ਕਈ ਜੱਜ ਜਿੱਦਾਂ ਹੂੰ, ਹੁਣ ਏਦਾਂ ਦੇ ਵੀ ਆ, ਲੋਕਾਂ ਨੂੰ ਪਤਾ ਵੀ ਆ ਉਹ, ਠੀਕ ਆ, ਸਪੈਸ਼ਲੀ ਕੌਂਕੜ ਹੂੰ, ਕੋਰਟ 'ਚ। ਉਹ ਆਪਣੇ ਜੀ ਫੋਰਮ ਤੋਂ ਬਾਹਰ ਨੀ ਕਦੀ ਕੇਸ ਜਿੱਦਾਂ ਵੱਧਦਾ। ਹੂੰ। ਤੇ ਨੁਕਸ-ਨਕਸ ਉਹਦੇ ਵਿੱਚ ਹੀ ਨਿਕਲ ਜਾਂਦੇ, ਕਿਹੜੀ ਕੰਟਰੀ 'ਚ ਗਿਆ, ਕਿਹੜੀ ਕੰਟਰੀ 'ਚ ਨਹੀਂ ਗਿਆ, ਇਹਨਾਂ ਚੀਜ਼ਾਂ ਤੇ ਜਿਹੜਾ ਸੀਗਾ ਉੱਥੇ ਸਾਲੰਕਨੀ ਲਾਈ, ਉਹਨਾਂ ਚੀਜ਼ਾਂ 'ਚ ਜਿਹੜਾ ਬੰਦਾ ਉਲਝਿਆ ਫਿਰਦਾ। ਤੇ ਠੀਕ ਆ, ਆਹ ਚੀਜ਼ ਜਿਹੜੀ ਲੈਟਰ ਦਾ ਮੁੱਦਾ ਜਿਹੜਾ ਮੇਨ ਆ, ਪਾਰਟੀ ਦੀ ਲੈਟਰ ਦਾ ਮੁੱਦਾ, ਤੇ ਠੀਕ ਆ।